ਸੀਕ੍ਰੇਟ ਸਰਵਿਸ ਦੇ 6 ਉਹ ਏਜੰਟਸ ਜਿਹੜੇ ਉਸ ਟਾਈਮ ਰਾਸ਼ਟਰਪਤੀ ਟਰੰਪ ਹੁਣਾਂ ਦੇ ਨਾਲ ਸੀਗੇ ਜਦ ਉਹਨਾਂ ਦੇ ਉੱਤੇ ਅਸੈਸੀਨੇਸ਼ਨ ਅਟੈਂਪਟ ਕੀਤਾ ਗਿਆ ਸੀ ਜੁਲਾਈ 2024 ਦੇ ਵਿੱਚ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਆ। ਕਹਿੰਦੇ ਵੀ ਇਹ ਜਿਹੜਾ ਇਨਸੀਡੈਂਟ ਵਾਪਰਿਆ ਸੀਗਾ ਪੈਂਸਿਲਵੇਨੀਆ ਦੇ ਜਿਹੜਾ ਬਟਲਰ ਸ਼ਹਿਰ ਆ ਉੱਥੇ ਜਿੱਥੇ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਇੱਕ ਜਿਹੜਾ ਫਾਇਰ ਫਾਈਟਰ ਉਸ ਦਿਨ ਜੋ ਅਟੈਂਡ ਕਰ ਰਿਹਾ ਸੀ ਟਰੰਪ ਹੁਣਾਂ ਦੀ ਇਸ ਕੈਂਪੇਨ ਰੈਲੀ ਨੂੰ ਉਸ ਦੀ ਮੌਤ ਹੋਈ ਸੀ ਜਿਸ ਦਾ ਨਾਮ ਕੌਰੀ ਕੰਪਰਟੋਰ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਕਹਿੰਦੇ ਵੀ ਕਾਊਂਟਰ ਸਨਾਈਪਰ ਸੀਗੇ ਟਰੰਪ ਹੁਣਾਂ ਦੀ ਸੀਕ੍ਰੇਟ ਸਰਵਿਸ ਦੇ ਵੱਲੋਂ ਔਨ ਸਾਈਟ ਜਿਹੜੇ ਸੀਗੇ ਉਹਨਾਂ ਨੇ ਇਸ ਸ਼ੂਟਰ ਨੂੰ ਜਿਹੜਾ ਉਹ ਮਾਰ ਦਿੱਤਾ ਸੀ। 20 ਸਾਲਾ ਥਾਮਸ ਮੈਥਿਊ ਕ੍ਰੁਕਸ ਸੀਗਾ ਜਿਸ ਨੇ ਇਸ ਘਟਨਾ ਨੂੰ ਗੋਲੀकांड ਨੂੰ ਅੰਜਾਮ ਦਿੱਤਾ ਸੀਗਾ। ਸੋ ਕਹਿੰਦੇ ਵੀ ਜਿਹੜੇ 6 ਏਜੰਟਸ ਆ ਹੁਣ ਉਹਨਾਂ ਨੂੰ ਸਸਪੈਂਸ਼ਨ ਜਿਹੜੀ ਦਿੱਤੀ ਗਈ ਆ ਕਿਉਂਕਿ ਉਹਨਾਂ ਦੀ ਕਾਰਜਕਾਰੀ ਠੀਕ ਨਹੀਂ ਸੀ। ਉਹਨਾਂ ਦਾ ਫੇਲੀਅਰ ਜਿਹੜਾ ਉਹ ਹੋਇਆ ਜਿਸ ਕਰਕੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਉੱਤੇ ਇਹ ਗੋਲੀ ਚਲਾਉਣ ਦੇ ਵਿੱਚ ਜਿਹੜਾ ਕ੍ਰੁਕਸ ਸੀਗਾ ਉਹ ਕਾਮਯਾਬ ਜਿਹੜਾ ਉਹ ਹੋ ਗਿਆ ਸੀਗਾ। ਸੋ ਕਾਫੀ ਜ਼ਿਆਦਾ ਉਦੋਂ ਸਭ ਨੂੰ ਪਤਾ ਵੀ ਹੋ ਹੱਲਾ ਪਿਆ ਸੀਗਾ, ਰੌਲਾ ਰੱਪਾ ਜਿਹੜਾ ਉਹ ਪੂਰਾ ਜਿਹੜਾ ਉਹ ਪਿਆ ਤੇ ਜਿਹੜੀ ਉਸ ਟਾਈਮ ਤੇ ਸੀਕ੍ਰੇਟ ਸਰਵਿਸ ਦੀ ਮੇਨ ਡਾਇਰੈਕਟਰ ਸੀ ਉਸ ਨੂੰ ਵੀ ਅਸਤੀਫਾ ਜਿਹੜਾ ਉਹ ਦੇਣਾ ਪਿਆ ਸੀ। ਵੱਡੇ ਵੱਡੇ ਲੋਕਾਂ ਦੇ ਜਿਹੜੇ ਆ ਉਹਦੇ ਉੱਤੇ ਜਿਹੜੇ ਗਾਜ ਡਿੱਗੀ ਤੇ ਇਵੈਂਚੁਅਲੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਉਹਨਾਂ ਦੀ ਜਿਹੜੀ ਜਿੱਤ ਵੀ ਹੋਈ ਸੀ ਇਹਨਾਂ ਇਲੈਕਸ਼ਨ ਦੇ ਵਿੱਚ। ਸੋ ਕਹਿੰਦੇ ਵੀ ਇਹ ਡਿਸਪਲਿਨਰੀ ਐਕਸ਼ਨ ਇਹਨਾਂ 6 ਏਜੰਟਸ ਦੇ ਉੱਤੇ ਇਸ ਲਈ ਜਿਹੜਾ ਉਹ ਆਇਆ ਹੈਗਾ। ਕਹਿੰਦੇ ਵੀ ਹੋ ਸਕਦਾ ਵੀ ਇਹ ਜਿਹੜੀਆਂ ਸਸਪੈਂਸ਼ਨਸ ਆ 10 ਤੋਂ 42 ਦਿਨਾਂ ਦੀਆਂ ਮਹਿਜ ਜਿਹੜੀਆਂ ਉਹ ਹੋ ਸਕਦੀਆਂ ਆ ਏਜੰਸੀ ਦੇ ਆਪਣੇ ਜਿਹੜੇ ਪ੍ਰੋਸੈਸਿਸ ਆ ਐਕਸ਼ਨਸ ਆ ਉਸ ਦੇ ਆਧਾਰ ਦੇ ਉੱਤੇ।